ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਆਪਾਂ ਇਸ ਵੇਲੇ ਦੀਆਂ ਅਹਿਮ ਖਬਰਾਂ ਤੋਂ, ਜਿਨ੍ਹਾਂ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਬਹੁਤ ਵੱਡਾ ਮੁੱਦਾ ਹੈ। ਤੇ ਆਪਾਂ ਅਕਸਰ ਹੀ ਇਹ ਗੱਲ ਕਹਿੰਦੇ ਕਿ ਜਿਹੜਾ ਬੰਦਾ ਦਿੱਤੀ ਸਜ਼ਾ ਪੂਰੀ ਕਰ ਚੁੱਕਿਆ, ਮਾਨਵਤਾ ਦੇ ਆਧਾਰ ਤੇ ਉਹਦੀ ਰਿਹਾਈ ਹੋਣੀ ਚਾਹੀਦੀ ਹੈ। ਕਹਿੰਦੇ ਹੁਣ ਆਸਾਰ ਬਣ ਚੁੱਕੇ ਨੇ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਊਗੀ। ਦੇਖੋ, ਰਾਜਨੀਤਿਕ ਤੌਰ ਦੇ ਉੱਤੇ ਜਿਹੜੀ ਧਿਰ ਨੂੰ ਜਦੋਂ ਲੱਗਦਾ ਕਿ ਇਹ ਮੁੱਦਾ ਸਾਨੂੰ ਸੂਟ ਕਰਦਾ, ਫਿਰ ਉਹਨੂੰ ਉਭਾਰ ਲੈਂਦਾ। ਜੀ ਸਹੀ। ਜੇ ਸੱਚਮੁੱਚ ਸੱਤਾਧਾਰੀ ਧਿਰਾਂ ਨੂੰ ਮਨੁੱਖੀ ਅਧਿਕਾਰਾਂ ਦਾ ਫਿਕਰ ਹੁੰਦਾ ਤਾਂ ਇਹ ਰਿਹਾਈ ਤਾਂ ਬਹੁਤ ਦੇਰ ਪਹਿਲਾਂ ਹੋ ਜਾਂਦੀ ਹੁੰਦੀ। ਕਾਂਗਰਸ ਦਾ ਕਾਰਜਕਾਲ ਵੀ ਰਿਹਾ, ਦਿੱਲੀ 'ਚ ਵੀ ਰਿਹਾ, ਦੇਸ਼ 'ਚ ਵੀ ਰਿਹਾ ਤੇ ਭਾਰਤ ਦੇ ਤਖਤ ਤੇ ਵੀ ਰਿਹਾ, ਪਰ ਤਦ ਵੀ ਨਹੀਂ ਹੋਇਆ। ਫਿਰ ਜਦੋਂ ਭਾਜਪਾ ਦਾ ਰਾਜ ਹੈ ਤਾਂ ਅਕਾਲੀ ਉਹਨਾਂ ਦੇ ਨਾਲ ਸੀ, ਤੇ ਫਿਰ ਅਕਾਲੀਆਂ ਨੇ ਕਿਉਂ ਨਹੀਂ ਕਰਾਇਆ? ਸਵਾਲ ਤਾਂ ਉਹ ਵੀ ਖੜਾ। ਤੇ ਹੁਣ ਉਹੀ ਬਾਦਲ ਧਿਰ ਹੈ ਜਿਹੜੀ ਰੌਲਾ ਪਾਉਂਦੀ ਹੈ ਕਿ ਨਹੀਂ ਜੀ ਤਾਂ ਰਿਹਾਈ ਹੋਣੀ ਚਾਹੀਦੀ ਹੈ। ਜਦੋਂ ਤੁਸੀਂ ਨਾਲ ਸੱਤਾ ਸੁਖਮਾਨ ਰਹੇ ਤਾਂ ਇਹ ਮੁੱਦਾ ਕਿਉਂ ਨਹੀਂ ਤੁਸੀਂ ਉਭਾਰ ਸਕਦੇ? ਇਹ ਸਮੇਂ-ਸਮੇਂ ਗੱਲ ਹੁੰਦੀ ਰਹੀ। ਕਿਸੇ ਸਮੇਂ ਤਾਂ ਇੱਥੋਂ ਤੱਕ ਸੀ ਕਿ ਬਲਵੰਤ ਸਿੰਘ ਰਾਜੋਆਣਾ ਵਾਲਾ ਮਾਮਲਾ ਤਾਂ ਸਿਰੇ ਲੱਗ ਗਿਆ ਜੀ, ਉਹ ਤੈਅ ਹੋ ਗਿਆ ਜੀ, ਤੇ ਫਿਰ ਅਚਾਨਕ ਫਾਈਲ ਕਿਤੇ ਗਾਇਬ ਹੋ ਗਈ। ਦਿੱਲੀ ਦੇ ਵਿੱਚ ਕੇਜਰੀਵਾਲ ਤੇ ਅਕਸਰ ਸਵਾਲ ਉੱਠਦੇ ਰਹੇ ਕਿ ਵੀ ਕੇਜਰੀਵਾਲ ਦੀ ਸਰਕਾਰ ਨੇ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਤੇ ਸਹੀ ਨਹੀਂ ਪਾਈ, ਤੇ ਹੁਣ ਤਾਂ ਉੱਥੇ ਰੇਖਾ ਗੁਪਤਾ ਬੀਜੇਪੀ ਦੀ ਸਰਕਾਰ ਹੈ, ਯੂਪੀ 'ਚ ਵੀ ਨੇ ਸਰਕਾਰ ਹੈ, ਉੱਥੇ ਅਜੇ ਤੱਕ ਫਾਈਲਾਂ ਕਿਉਂ ਨਹੀਂ ਕਲੀਅਰ ਹੋ ਰਹੀਆਂ? ਇਹ ਸਾਰੇ ਨੁਕਤਿਆਂ ਤੇ ਜਦੋਂ ਚਰਚਾ ਚੱਲਦੀ ਹੈ ਤਾਂ ਜੀ ਕਹਿੰਦੇ ਜੀ ਕਿ ਪ੍ਰਸ਼ਾਸਨਿਕ ਮਸਲਾ ਆ ਜਾਂਦਾ ਜੀ, ਕਿ ਜੀ ਇਹਨਾਂ ਦੇ ਬਾਹਰ ਆਉਣ ਨਾਲ ਜੀ ਸਮਾਜ ਨੂੰ ਖਤਰਾ ਖੜਾ। ਸੱਚੀ ਗੱਲਾਂ ਸਹੀ। ਤੇ ਜਦੋਂ ਵੀ ਕਦੇ ਕੋਈ ਧਿਰ ਮੁੱਦਾ ਚੁੱਕਦੀ ਸੀ ਬੰਦੀ ਸਿੰਘਾਂ ਦੀ ਰਿਹਾਈ ਦਾ, ਤਾਂ ਪੰਜਾਬ 'ਚ ਜੇਕਰ ਕੋਈ ਵਿਰੋਧ ਕਰਨ ਵਾਲਾ ਝੂਠਦਾ, ਸਭ ਤੋਂ ਵੱਧ ਰਵਨੀਤ ਬਿੱਟੂ ਸੀ। ਤੇ ਹੁਣ ਰਵਨੀਤ ਬਿੱਟੂ ਕਹਿ ਰਿਹਾ ਕਿ ਜੇ ਬੰਦੀ ਸਿੰਘਾਂ ਦੀ ਰਿਹਾਈ ਹੁੰਦੀ ਹੈ, ਸਾਡੇ ਪਰਿਵਾਰ ਨੇ ਬੈਠ ਕੇ ਫੈਸਲਾ ਕਰ ਲਿਆ, ਅਸੀਂ ਵਿਰੋਧ ਨਹੀਂ ਕਰਾਂਗੇ। ਰਵਨੀਤ ਬਿੱਟੂ ਦੇ ਕਹਿਣ ਦਾ ਅਰਥ ਬੀਜੇਪੀ ਰਿਹਾਈ ਕਰਾਉਣ ਜਾ ਰਹੀ ਹੈ। ਸਹੀ। ਬੀਜੇਪੀ ਰਿਹਾਈ ਕਰਵਾਉਣ ਜਾ ਰਹੀ ਹੈ, ਮਤਲਬ ਛੱਡਣ ਜਾ ਰਹੀ ਹੈ ਬੰਦੀ ਸਿੰਘਾਂ ਨੂੰ, ਤੇ ਇਹ ਇਸ ਲਈ ਉਹਨਾਂ ਨੂੰ ਪੰਜਾਬ ਦੀ ਸਿਆਸਤ ਨਾਲ ਜੋੜ ਕੇ ਦੇਖਿਆ ਜਾਵੇ ਜਾਂ ਇਸ ਨੂੰ ਸਦਭਾਵਨਾ ਨਾਲ ਜੋੜ ਕੇ ਦੇਖਿਆ ਜਾਵੇ। ਅਸਲ ਦੇ ਵਿੱਚ ਇਸ ਗੱਲ ਦਾ ਮਾਇਨਾ ਹੋਰ ਵੱਡਾ ਤਦ ਹੋ ਜਾਂਦਾ ਹੈ ਜਦੋਂ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਬਣਨ ਤੋਂ ਬਾਅਦ 2 ਦਿਨਾਂ ਬਾਅਦ ਇਹ ਗੱਲ ਲਿਆਉਂਦੇ ਨੇ ਸਾਹਮਣੇ ਕਿ ਅਸੀਂ ਜਲਦੀ ਹੀ ਪੰਜਾਬ ਦੇ ਮਸਲਿਆਂ ਨੂੰ ਲੈ ਕੇ, ਪੰਥਕ ਮਸਲਿਆਂ ਨੂੰ ਲੈ ਕੇ, ਸਿੱਖੀ ਦੇ ਮਸਲਿਆਂ ਨੂੰ ਲੈ ਕੇ ਦੇਸ਼ ਦੇ ਗ੍ਰਹਿ ਮੰਤਰੀ ਤੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਾਂਗੇ। ਠੀਕ ਹੈ ਜੀ। ਮਤਲਬ ਅਮਿਤ ਸ਼ਾਹ ਤੇ ਨਰਿੰਦਰ ਮੋਦੀ ਨਾਲ ਗੱਲ ਕਰਾਂਗੇ, ਪੰਜਾਬ ਦੇ ਮਸਲਿਆਂ ਨੂੰ ਲੈ ਕੇ ਉਹਨਾਂ ਦੇ ਹੱਲ ਕਰਾਉਣ ਦੀ ਕੋਸ਼ਿਸ਼ ਕਰਾਂਗੇ। ਉਹ ਤੋਂ 2 ਦਿਨਾਂ ਬਾਅਦ ਬਿੱਟੂ ਦਾ ਇਹ ਕਹਿਣਾ ਕਿ ਜੇ ਬੰਦੀ ਸਿੰਘ ਛੱਡੇ ਜਾਂਦੇ ਨੇ ਸਾਡੇ ਪਰਿਵਾਰ ਨੂੰ, ਕੋਈ ਦਿੱਕਤ ਨਹੀਂ ਹੋਊਗੀ, ਅਸੀਂ ਵਿਰੋਧ ਨਹੀਂ ਕਰਾਂਗੇ, ਅਸੀਂ ਫੈਸਲਾ ਕਰਾਂਗੇ। ਕੀ ਇਸ ਨੂੰ ਕੜੀ ਵਜੋਂ ਜੋੜ ਕੇ ਦੇਖਿਆ ਜਾਵੇ? ਜੀ ਸਹੀ ਹੈ। ਕਿ ਇੱਕ ਧਿਰ ਜਿਹੜਾ ਬਾਰੇ ਮੰਨਿਆ ਜਾ ਰਿਹਾ ਕਿ ਦੋਵਾਂ ਚੋਂ, ਨਵੇਂ ਅਕਾਲੀ ਦਲ ਜਾਂ ਪੁਰਾਣੇ ਅਕਾਲੀ ਦਲ ਚੋਂ ਕਿਸੇ ਨਾ ਕਿਸੇ ਨੇ ਬੀਜੇਪੀ ਨਾਲ ਜਾਣਾ ਹੈ, ਕੀ ਉਹਦਾ ਗਰਾਊਂਡ ਇਸ ਤੇ ਤਿਆਰ ਹੋਏਗਾ ਕਿ ਜੇ ਬੰਦੀ ਸਿੰਘ ਛੱਡਦੇ ਹੋ ਫਿਰ ਸਾਨੂੰ ਜਾਣ 'ਚ ਦਿੱਕਤ ਨਹੀਂ ਹੋਊਗੀ, ਅਸੀਂ ਕਹਿਣ ਜੋਗੇ ਹੋਵਾਂਗੇ ਕਿ ਦੇਖੋ ਜੀ ਐਡਾ ਬੜਾ ਕੰਮ ਕਰਾ ਲੈਂਦਾ। ਹੁਣ ਜੀ ਉਹ ਕੌਮ ਦਾ ਭਲਾ ਕਰਨ ਲਈ ਤਿਆਰ ਨੇ, ਅਸੀਂ ਇਸ ਲਈ ਨਾਲ ਗਏ ਹਾਂ ਤਾਂ ਕਿ ਉਹਦਾ ਗਰਾਊਂਡ ਤਿਆਰ ਹੋ ਸਕੇ। ਜਾਂ ਬੀਜੇਪੀ ਇਹ ਮੰਨਦੀ ਹੈ ਕਿ ਜੇ ਪੰਜਾਬ ਦੇ ਵਿੱਚ ਉਹਨੇ ਆਪਣੀ ਸਟ੍ਰੈਟੇਜੀ ਬਦਲੀ ਆ ਸਿੱਖੀ ਦੇ ਮਾਮਲੇ 'ਚ, ਕਿਸਾਨੀ ਦੇ ਮਾਮਲੇ 'ਚ, ਤਾਂ ਉਹਦੇ ਵਿੱਚ ਇਹ ਵੀ ਉਹਨਾਂ ਨੇ ਪੁਆਇੰਟ ਸ਼ਾਮਲ ਕੀਤਾ ਕਿ ਵੀ ਜੇ ਪੰਜਾਬ 'ਚ ਪੈਰ ਧਰਾ ਕਰਨਾ, ਪਿੰਡਾਂ 'ਚ ਵੜਨਾ ਹੈ, ਸਿੱਖਾਂ ਦੇ ਘਰਾਂ ਤੱਕ ਜਾਣਾ ਹੈ, ਤਾਂ ਉਹਦੇ ਲਈ ਬੰਦੀ ਸਿੰਘਾਂ ਦੀ ਰਿਹਾਈ ਜ਼ਰੂਰੀ ਹੈ ਜੀ। ਜਾਂ ਲੰਮੇ ਸਮੇਂ ਤੋਂ ਇਸ ਮਾਮਲੇ ਨੂੰ ਇਸੇ ਕਦਰ ਲਟਕਾਇਆ ਜਾ ਰਿਹਾ ਸੀਗਾ ਕਿ ਇਕੱਲਾ ਇਹੀ ਮੁੱਦਾ ਪੰਜਾਬ ਦਾ ਕੇਂਦਰ ਬਿੰਦੂ ਬਣ ਜਾਵੇ, ਸਿੱਖੀ ਦਾ ਕੇਂਦਰ ਬਿੰਦੂ ਬਣ ਜਾਵੇ, ਪੰਜਾਬ ਬਾਕੀ ਮਸਲੇ ਹੀ ਪਰਾਂ ਰੱਖ ਦੇਵੇ। ਨਾ ਉਹ ਪਾਣੀਆਂ ਦੀ ਗੱਲ ਕਰੇ, ਪਾਣੀਆਂ ਦਾ ਮਸਲਾ ਕਿ ਪੰਜਾਬ ਦਾ ਤਾਂ ਸਿੱਖੀ ਦਾ ਨਹੀਂਗਾ। ਜੇ ਚੰਡੀਗੜ੍ਹ ਦਾ ਮਸਲਾ ਤਾਂ ਪੰਜਾਬ ਦੇ ਸਿੱਖ ਭਰਾਵਾਂ ਲਈ ਨਹੀਂਗਾ ਕਿ ਹਾਂ ਭਾਈ ਸਾਡੀ ਰਾਜਧਾਨੀ ਇਹ ਵੀ ਮਸਲਾ। ਸੋ ਬੇਰੁਜ਼ਗਾਰੀ ਵਾਲਾ ਮਸਲਾ, ਨਸ਼ੇ ਵਾਲਾ ਮਸਲਾ ਹੈ, ਪਾਣੀਆਂ ਦੀ ਵੰਡ ਦਾ ਮਸਲਾ ਹੈ। ਸੋ ਇਹ ਕਿੰਨੇ ਮਸਲੇ ਜਿਹੜੇ ਪੰਜਾਬ ਨਾਲ ਜੁੜੇ ਨੇ। ਕੀ ਇਹਦਾ ਮਤਲਬ ਇਹ ਹੈ ਕਿ ਪੰਜਾਬ ਦੀ ਬਹੁ ਗਿਣਤੀ ਸਿੱਖ ਭਾਈਚਾਰਾ ਇਸ ਮਸਲਿਆਂ ਤੋਂ ਕਿਨਾਰਾ ਕਰਕੇ ਇਕੱਲੇ ਬੰਦੀ ਸਿੰਘਾਂ ਤਾਂ ਅਜਵੇ ਕੀ ਸਿਆਸਤ ਇੱਥੇ ਕੇਂਦਰਿਤ ਕੀਤੀ ਜਾ ਰਹੀ ਹੈ ਕਿ ਉਹ ਬਾਕੀ ਮੁੱਦੇ ਹੀ ਦਰਕਨਾਰ ਹੋ ਜਾਣ? ਸੋ ਇਹ ਸਿਆਸੀ ਚਾਲ ਹੈ ਜਾਂ ਇਹ ਸੱਚਮੁੱਚ ਪੰਜਾਬ ਦੇ ਵਿੱਚ ਦਾਖਲ ਹੋਣ ਲਈ ਬੀਜੇਪੀ ਇਹਦੇ ਵਿੱਚੋਂ ਰਾਹ ਲੱਭ ਰਹੀ ਹੈ, ਜਾਂ ਨਵਾਂ ਅਕਾਲੀ ਦਲ ਇਸ ਰਾਹ ਦੇ ਰਾਹੀਂ ਬੀਜੇਪੀ ਦੇ ਘਰੇ ਜਾਣਾ ਚਾਹੁੰਦਾ ਹੈ, ਜਾਂ ਇਹ ਸੱਚਮੁੱਚ ਮਤਲਬ ਕਿ ਹੁਣ ਇਸ ਫਿਕਰਮੰਦੀ ਜੋ ਕਿ ਉਹਨਾਂ ਦਾ ਕਾਨੂੰਨੀ ਤੇ ਸੰਵਿਧਾਨਕ ਹੱਕ ਬਣਦਾ। ਪਰ ਜੋ ਵੀ ਹੋਵੇ, ਜਦੋਂ ਸਿਆਸੀ ਧਿਰ ਕੋਈ ਫੈਸਲਾ ਕਰਨ ਬਾਰੇ ਸੋਚਦੀ ਹੈ ਤਾਂ ਉਹਦੇ ਪਿੱਛੇ ਸਭ ਤੋਂ ਪਹਿਲਾਂ ਸਿਆਸਤ ਹੁੰਦੀ ਹੈ, ਤੇ ਮੰਨਿਆ ਜਾ ਰਿਹਾ ਕਿ ਸਿਆਸੀ ਫੈਸਲਾ ਹੋਊਗਾ ਜੇ ਹੋਊਗਾ। ਚਲੋ ਜੇ ਇਸ ਬਹਾਨੇ ਵੀ ਹੋਵੇ ਬੰਦੀ ਸਿੰਘਾਂ ਦੀ ਰਿਹਾਈ ਤਾਂ ਹੋਊਗੀ। ਜੀ ਜੀ ਬਿਲਕੁਲ।